ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਫਿਰ ਯਸੂ ਦਾ ਜ਼ਿੰਦਾ ਹੋਣ ਦਾ ਦੂਸਰਾ ਹਿੱਸਾ ਅਸੀਂ ਸੁਣਾਂਗੇ। ਪਿਛਲੀ ਵੀਡੀਓ 'ਚ ਪਹਿਲਾ ਹਿੱਸਾ ਬਿਆਨ ਕੀਤਾ ਸੀ ਤੇ ਅੱਜ ਉਹਦਾ ਦੂਸਰਾ ਹਿੱਸਾ। ਖੁਦਾ ਦਾ ਕਲਾਮ ਇਹ ਦੱਸਦਾ ਹੈ, ਮੱਤੀ ਦੀ ਅੰਜੀਲ ਵੀ ਬਿਆਨ ਕਰਦੀ ਹੈ, ਮਰਕਸ ਦੀ ਅੰਜੀਲ ਵੀ ਬਿਆਨ ਕਰਦੀ ਹੈ, ਅੰਜੀਲਾਂ ਬਿਆਨ ਕਰਦੀਆਂ ਨੇ, ਲੇਕਿਨ ਮੱਤੀ ਦੀ ਅੰਜੀਲ ਕਹਿੰਦੀ ਹੈ, ਮੱਤੀ ਇਹਨੂੰ ਕਲਮਬੰਦ ਕਰਦਾ ਹੈ, ਕਹਿੰਦਾ ਹੈ ਕਿ ਮਰੀਮ ਮਗਦਲੀਨੀ ਦੇ ਨਾਲ ਹੋਰ ਔਰਤਾਂ ਸਵੇਰੇ ਸਵੇਰੇ ਤੇਲ ਲਿਆ ਉਹਨਾਂ ਖੁਸ਼ਬੂਦਾਰ ਤੇਲ ਤੇ ਕਬਰ ਤੇ ਜਾ ਰਹੀਆਂ ਨੇ ਤੇ ਕਹਿੰਦੀਆਂ ਨੇ ਕਿ ਅਸੀਂ ਨਾਲੇ ਯਿਸੂ ਨੂੰ ਵੇਖ ਕੇ ਆਵਾਂਗੀਆਂ ਤੇ ਨਾਲੇ ਤੇਲ ਮਾਲਾਵਾਂਗੀਆਂ ਲਾਸ਼ ਨੂੰ। ਇੱਥੋਂ ਮੈਂ ਗੱਲ ਸ਼ੁਰੂ ਕਰਨਾ ਚਾਹੁੰਦਾ ਵਾਂ। ਮਰੀਮ ਮਗਦਲੀਨੀ ਤੇ ਉਹਦੇ ਨਾਲ ਜਿਹੜੀਆਂ ਦੂਜੀਆਂ ਔਰਤਾਂ ਨੇ, ਉਹਨਾਂ ਦੀ ਸੋਚ, ਉਹਨਾਂ ਦਾ ਧਿਆਨ ਜਾਂ ਉਹਨਾਂ ਦਾ ਜਾਣ ਦਾ ਤਰੀਕਾ ਜਾਂ ਉਹ ਜੋ ਲੈ ਕੇ ਚੱਲੀਆਂ ਨੇ, ਉਹਨਾਂ ਦੇ ਦਿਮਾਗ 'ਚ ਇੱਕ ਹੀ ਗੱਲ ਹੈ ਕਿ ਅਸੀਂ ਯਿਸੂ ਨੂੰ ਵੇਖਣਾ ਚਾਹੁੰਦੇ ਹਾਂ। ਲੇਕਿਨ ਇਹਦੇ ਨਾਲ ਇਹ ਦੱਸਣਾ ਚਾਹੁੰਦਾ ਵਾਂ ਕਿ ਉਹ ਵੇਖਣਾ ਤੇ ਚਾਹੁੰਦੀਆਂ ਨੇ ਯਿਸੂ ਨੂੰ, ਲੇਕਿਨ ਲਾਸ਼ ਨੂੰ ਵੇਖਣਾ ਚਾਹੁੰਦੀਆਂ ਨੇ ਤੇ ਨਾਲੇ ਆਂਦੀਆਂ ਨੇ ਲਾਸ਼ ਦੇ ਉੱਤੇ ਅਸੀਂ ਤੇਲ ਮਲ ਕੇ ਆ ਜਾਂਦੀਆਂ ਖੁਸ਼ਬੂਦਾਰ। ਸੋਚ ਵੇਖੋ, ਇਹ ਸਾਰਾ ਡਰ ਤੇ ਖੌਫ ਸੀ ਕਿ ਸਾਰਾ ਕੁਝ ਉਹਨਾਂ ਦੇ ਜ਼ਿਹਨ ਚੋਂ ਨਿਕਲ ਗਿਆ ਆਇਆ ਸੀ ਕਿ ਕੀ ਕਰਨਾ। ਖੁਦਾਵੰਦ ਯਿਸੂ ਨੇ ਕੀ ਆਖਿਆ ਸੀ ਤੇ ਹੁਣ ਅਸੀਂ ਕੀ ਕਰਨ ਲੱਗੀਆਂ ਵਾ। ਬਾਈਬਲ ਕਹਿੰਦੀ ਹੈ, ਮੁਕੱਦਸ ਮੱਤੀ ਬਿਆਨ ਕਰਦਾ ਹੈ ਕਿ ਉਹ ਤਿੰਨੇ ਚਾਰੇ ਗਈਆਂ ਨੇ। ਜਦੋਂ ਜਾ ਕੇ ਤੇ ਰਸਤੇ ਜਾਣਦੀਆਂ ਨੇ ਤੇ ਰਸਤੇ ਜਾਂਦੀਆਂ ਨੇ, ਪੱਥਰ ਕੌਣ ਹਟਾਏਗਾ? ਕਿਉਂ? ਇਸ ਲਈ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜਦੋਂ ਯਿਸੂ ਮਸੀਹ ਨੂੰ ਦਫਨਾਇਆ ਗਿਆ, ਨਿਕੋਦੀਮਸ ਨੇ ਜਨਾਜ਼ਾ ਕੀਤਾ ਤੇ ਯੂਸਫ ਜਿਹੜਾ ਮਸ਼ੀਰ ਸੀ ਉਹਨੇ ਲਾਸ਼ ਲਈ ਤੇ ਮੁਸ਼ੀਰ ਨੇ ਯੂਸਫ ਨਾਂ ਦਾ ਮਸ਼ੀਰ ਜਿਹੜਾ ਸੀ, ਉਹਨੇ ਜਿਹੜਾ ਆਪਣੇ ਲਈ ਕਫਨ ਸਵਾਇਆ ਸੀ, ਉਹੀ ਉਹਨੇ ਯਿਸੂ ਮਸੀਹ ਨੂੰ ਪਾਤਾ ਤੇ ਆਪਣੀ ਕਬਰ ਜਿਹੜੀ ਉਹਨੇ ਆਪਣੇ ਲਈ ਖਦਵਾਈ ਹੋਈ ਸੀ, ਬਣਵਾਈ ਹੋਈ ਸੀ, ਉਹਦੇ ਵਿੱਚ ਹੀ ਉਹਨੇ ਯਿਸੂ ਮਸੀਹ ਨੂੰ ਰੱਖ ਦਿੱਤਾ। ਤੇ ਸਰਦਾਰ ਕਾਹਨਾ ਨੇ ਪਿਲਾਤੂਸ ਅੱਗੇ ਇਹ ਦਰਖਾਸਤ ਕੀਤੀ ਸੀ ਕਿ 2 ਪਹਿਰੇਦਾਰ ਬਿਠਾਏ ਜਾਣ, 2 ਸਿਪਾਹੀ ਬਿਠਾਤੇ ਜਾਣ ਤੇ ਕਬਰ ਦੇ ਅੱਗੇ ਪੱਥਰ ਰੱਖ ਦਿੱਤਾ ਜਾਏ ਤੇ ਉਹਨੂੰ ਸੀਲ ਕਰ ਦਿੱਤਾ ਜਾਏ। ਹੁਣ ਜਾ ਰਹੀਆਂ ਨੇ, ਇਹਨਾਂ ਦੇ ਦਿਮਾਗ 'ਚ ਇੱਕ ਹੀ ਪੱਥਰ ਕੌਣ ਲਾਏਗਾ, ਲੇਕਿਨ ਇਹਨਾਂ ਦੇ ਅੱਗੇ ਇੱਕ ਪੱਥਰ ਮੁਸ਼ਕਲ ਨਹੀਂ ਸੀ, ਮੁਸ਼ਕਲਾਤ 3 ਸਨ। 3 ਵੱਡੀਆਂ ਮੁਸ਼ਕਲਾਤ ਸਨ, 3 ਔਖੇ ਕੰਮ ਸਨ ਜਿਹੜੇ ਇਹਨਾਂ ਦੀ ਸੋਚ ਤੋਂ ਬਾਹਰ ਸਨ, ਜਿਨ੍ਹਾਂ ਦਾ ਇਹਨਾਂ ਦੀ ਕੂਵਤ ਤੋਂ ਬਾਹਰ ਸਨ। ਪਹਿਲਾ ਨੰਬਰ 1, ਸਿਪਾਹੀ ਜਿਹੜੇ ਪਹਿਰੇਦਾਰ ਨੇ, ਉਹਨਾਂ ਨੂੰ ਕੌਣ ਮਨਾਏਗਾ, ਉਹਨਾਂ ਨੂੰ ਕੌਣ ਪਾਸੇ ਕਰੇਗਾ। ਨੰਬਰ 2, ਸੀਲ ਕੌਣ ਤੋੜੇਗਾ, ਜਿਹੜੀ ਮੋਹਰ ਕੀਤੀ ਸੀ ਉਹਨੂੰ ਕੌਣ ਤੋੜੇਗਾ। ਕਿਉਂ? ਇਸ ਲਈ ਕਿ ਸੀਲ ਜਦੋਂ ਕੀਤੀ ਹੋਵੇ ਤੇ ਜਿਹਨੇ ਸੀਲ ਕੀਤੀ ਹੁੰਦੀ ਹੈ ਉਹੀ ਲਾ ਸਕਦਾ ਹੈ, ਦੂਜਾ ਨਹੀਂ ਲਾ ਸਕਦਾ, ਉਹਦੇ ਆਰਡਰ ਤੋਂ ਬਗੈਰ ਨਹੀਂ ਲੈ ਸਕਦਾ। ਹੁਣ ਨਾ ਇਹਨਾਂ ਦੇ ਕੋਲ ਉਹ ਆਰਡਰ ਹੈ, ਨਾ ਇਹਨਾਂ ਦਾ ਕਹਿਣਾ ਸਿਪਾਹੀ ਮੰਨਣਗੇ ਤੇ ਨਾ ਇਹਨਾਂ ਕੋਲੋਂ ਪੱਥਰ ਹਟਾਇਆ ਜਾਏਗਾ। ਤਿੰਨੇ ਕੰਮ ਇਹਨਾਂ ਤੋਂ ਔਖੇ ਸਨ। ਉਂਝ ਅਫਸਰਦਾ ਹੋ ਕੇ ਜਾਣਦੀਆਂ ਨੇ ਤੇ ਆਪਣੇ ਆਪ ਨੂੰ ਆਪਣੇ ਨਾਲ ਹੀ ਗੱਲਾਂ ਕਰਦੀਆਂ ਨੇ ਇੱਕ ਦੂਜੀ ਨਾਲ, ਪੱਥਰ ਕੌਣ ਹਟਾਏਗਾ। ਲੇਕਿਨ ਪੱਥਰ ਦੇ ਨਾਲ 2 ਵੱਡੇ ਕੰਮ ਹੋਰ ਸਨ। ਲੇਕਿਨ ਇਹਦੇ ਨਾਲ ਇਹ ਵੀ ਦੱਸਣਾ ਚਾਹਨਾ, ਉਹਨਾਂ ਦੀ ਸੋਚ ਵੀ ਐ ਸੀ ਕਿ ਯਿਸੂ ਮਰ ਗਿਆ ਹੋਇਆ, ਹੁਣ ਲਾਸ਼ ਨੂੰ ਤੇਲ ਲਾਨੀਆਂ ਵਾ ਤੇ ਚਲੋ ਜਿੰਨੇ ਦਿਨ ਅਸੀਂ ਵੇਖ ਸਕਾਂਗੇ ਵੇਖਾਂਗੀਆਂ, ਮੁੜ ਕੇ ਉਂਝ ਕੀੜੇ ਪੈ ਜਾਣੇ ਨੇ। ਕਿ ਉਹਨਾਂ ਦਾ ਧਿਆਨ, ਉਹਨਾਂ ਦੀ ਸੋਚ, ਉਹਨਾਂ ਦਾ ਦਿਮਾਗ
ਕੰਮ ਨਹੀਂ ਸੀ ਕਰ ਰਿਹਾ। ਲੇਕਿਨ ਜਦੋਂ ਕਬਰ ਤੇ ਗਈਆਂ ਨੇ, ਨਾ ਉੱਥੇ ਸਿਪਾਹੀ ਵੇਖੇ ਉਹਨਾਂ, ਤੇ ਨਾ ਸੀਲ ਲੱਗੀ ਵੇਖੀ, ਬਲਕਿ ਪੱਥਰ ਜਿਹੜਾ ਸੀ ਉਹ ਵੀ ਹਟਿਆ ਹੋਇਆ ਵੇਖਿਆ। ਉਹਨਾਂ ਲਈ ਹੈਰਾਨਗੀ ਦੀ ਗੱਲ ਇਹ ਹੋਰ ਹੋ ਗਈ ਕਿ ਇਹ ਕੀ ਹੋ ਗਿਆ? ਅਸੀਂ ਤਾਂ ਯਿਸੂ ਨੂੰ ਦਫਨਾਇਆ ਸੀ ਤੇ ਯਿਸੂ ਦੀ ਲਾਸ਼ ਇੱਥੇ ਸੀ, ਸਿਪਾਹੀ ਸਨ, ਪਹਿਰਾ ਲੱਗਾ ਸੀ, ਸੀਲ ਹੋਇਆ ਸੀ। ਨਾ ਪਹਿਰੇਦਾਰ, ਨਾ ਸੀਲ, ਤੇ ਪੱਥਰ ਵੀ ਅੱਗੋਂ ਹਟਿਆ ਹੋਇਆ। ਫਟਾਫਟ ਅੰਦਰ ਵੜੀਆਂ ਤੇ ਵੇਖਿਆ ਤੇ ਖਾਲੀ ਕਫਨ। ਇੰਨੇ ਜੀ ਇੱਕ ਫਰਿਸ਼ਤਾ ਉਹਨਾਂ ਦੇ ਕੋਲ ਆਉਂਦਾ ਹੈ ਤੇ ਆਂਦਾ ਹੈ, ਹੈਰਾਨ ਕਿਉਂ ਹੋਈਆਂ ਜੇ? ਮੈਨੂੰ ਪਤਾ ਤੁਸੀਂ ਯਿਸੂ ਨੂੰ ਲੱਭਦੀਆਂ ਜੇ। ਉਹ ਜੀ ਉੱਠਿਆ ਜੇ, ਤੇ ਜਿਸ ਤਰ੍ਹਾਂ ਉਹਨੇ ਕਿਹਾ ਸੀ, ਉਹਦੇ ਸ਼ਾਗਿਰਦਾਂ ਨੂੰ ਦੱਸ ਦਿਓ, ਉਹ ਗਲੀਲ 'ਚ ਤੁਹਾਨੂੰ ਮਿਲੇਗਾ। ਇਹ ਗੱਲ ਕਹਿ ਦੇ ਰਹੀਆਂ, ਸੁਣੀ ਉਹਨਾਂ ਨੇ ਤੇ ਦੌੜ ਲਾਤੀ। ਲੇਕਿਨ ਮੈਂ ਅੱਜ ਇਹ ਦੱਸਣਾ ਚਾਹਨਾ ਵਾਂ, ਇਨਸਾਨ ਦੀ ਸੋਚ ਕੁਝ ਹੋਰ ਹੁੰਦੀ ਹੈ, ਲੇਕਿਨ ਖੁਦਾ ਦੇ ਮਨਸੂਬੇ, ਖੁਦਾ ਦੇ ਪਲਾਨ ਕੁਝ ਹੋਰ ਹੁੰਦੇ ਨੇ। ਵੇਖੋ, ਹੈ ਸ਼ਾਗਿਰਦ, ਯਿਸੂ ਮਸੀਹ ਦੇ ਪੈਰੋਕਾਰ, ਮੰਨਣ ਵਾਲੇ, ਦਿਨ ਰਾਤ ਉਹਦੇ ਪਿੱਛੇ ਚੱਲਣ ਵਾਲੇ, ਨਾਲ ਨਾਲ ਰਹਿਣ ਵਾਲੀਆਂ, ਆਪਣੇ ਮਾਲੋ ਦੌਲਤ ਨਾਲ ਯਿਸੂ ਮਸੀਹ ਦੀ ਖਿਦਮਤ ਕਰਨ ਵਾਲੀਆਂ, ਰੁਪਇਆ ਪੈਸਾ ਖਰਚ ਕਰਨ ਵਾਲੀਆਂ, ਕਲਾਮ ਸੁਣਨ ਵਾਲੀਆਂ, ਲੇਕਿਨ ਕਲਾਮ ਉਹਨਾਂ ਦੇ ਦਿਲਾਂ ਦੇ ਵਿੱਚੋਂ, ਉਹਨਾਂ ਦੇ ਜ਼ਿਹਨਾਂ ਦੇ ਵਿੱਚੋਂ ਨਿਕਲ ਚੁੱਕਿਆ ਹੈ, ਤੇ ਉਹਦੀ ਥਾਂ ਤੇ ਡਰ ਤੇ ਖੌਫ ਨੇ ਜਗ੍ਹਾ ਲੈ ਲਈ ਹੈ। ਅੱਜ ਦੇ ਦੌਰ 'ਚ ਵੀ ਐਸੇ ਤਰ੍ਹਾਂ ਹੀ ਹੈ। ਜਦੋਂ ਇਨਸਾਨ ਕਿਸੇ ਚੀਜ਼ ਦੇ ਡਰ ਤੇ ਖੌਫ ਦੇ ਵਿੱਚ ਹੁੰਦਾ ਹੈ ਤੇ ਫਿਰ ਬੜਾ ਕੁਝ ਭੁੱਲ ਜਾਂਦਾ ਹੈ। ਲੇਕਿਨ ਯਿਸੂ ਮਸੀਹ ਕਹਿੰਦੇ ਨੇ, ਜਦੋਂ ਆਸਮਾਨ ਤੇ ਜਾਣ ਲੱਗੇ ਤੇ ਉਦੋਂ ਫਿਰ ਉਹਨਾਂ ਯਾਦ ਦਿਲਾਇਆ, ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਤੇ ਜਦੋਂ ਯਸ਼ੂਆ ਨੂੰ ਖੁਦਾ ਕਹਿੰਦਾ ਕਿ ਵੇਖ, ਜਿਸ ਤਰ੍ਹਾਂ ਮੈਂ ਮੂਸਾ ਦੇ ਨਾਲ ਸਾਂ, ਤੇਰੇ ਨਾਲ ਵੀ ਰਵਾਂਗਾ। ਦਲੇਰ ਹੋ, ਡਰੀ ਨਾ, ਦਲੇਰ ਹੋ, ਖੌਫ ਨਾ ਖਾਈ, ਮੈਂ ਨਾਲ ਹਾਂ, ਤੂੰ ਜਿੱਥੇ ਜਿੱਥੇ ਜਾਏਗਾ ਮੈਂ ਤੇਰੇ ਨਾਲ ਰਵਾਂਗਾ। ਐਸੇ ਚੀਜ਼ ਤੋਂ ਡਰ ਜਾਂਦੇ ਨੇ। ਇਹ ਔਰਤਾਂ ਵੀ ਡਰ ਗਈਆਂ ਤੇ ਸ਼ਾਗਿਰਦ ਵੀ ਡਰ ਕੇ ਪਹਿਲਾਂ ਹੀ ਭੱਜ ਗਏ। ਲੇਕਿਨ ਯਾਦ ਰੱਖੋ, ਅਸੀਂ ਡਰ ਤੇ ਖੌਫ ਦੇ ਵਿੱਚ ਵੀ ਹੁੰਨੇ ਆ ਨਾ, ਤੇ ਖੁਦਾ ਆਪਣਾ ਕੰਮ ਕਰਦਾ ਹੈ। ਖੁਦਾ ਆਪਣੇ ਮਨਸੂਬਿਆਂ ਤੋਂ ਫਿਰਦਾ ਨਹੀਂਗਾ, ਉਹ ਪੂਰਾ ਕਰਦਾ ਹੈ। ਲੇਕਿਨ ਅਸੀਂ ਡਰ ਤੇ ਖੌਫ ਦੇ ਵਿੱਚ ਹੀ ਰਹਿੰਦੇ ਹਾਂ। ਇਹ ਔਰਤਾਂ ਡਰੀਆਂ, ਇਹਨਾਂ ਦੀ ਸੋਚ ਨਹੀਂ ਸੀ, ਇਹਨਾਂ ਦੀ ਸੋਚ ਦੇ ਮੁਤਾਬਕ ਤੇ ਯਿਸੂ ਮਰਿਆ, ਅਸੀਂ ਲਾਸ਼ ਨੂੰ ਤੇਲ ਲਾਵਾਂਗੀਆਂ, ਯਿਸੂ ਦਾ ਚਿਹਰਾ ਵੇਖਾਂਗੀਆਂ ਤੇ ਆ ਜਾਣਗੀਆਂ। ਇਹਨਾਂ ਦੀ ਸੋਚ ਤੋਂ ਐਡਾ ਵੱਡਾ ਕੰਮ ਵੱਧ ਕੇ ਹੋ ਗਿਆ ਕਿ ਉੱਥੇ ਕਫਨ ਹੀ ਉਹਨਾਂ ਵੇਖਿਆ ਤੇ ਯਿਸੂ ਉੱਥੋਂ ਜ਼ਿੰਦਾ ਹੋ ਕੇ ਟੁਰ ਗਿਆ। ਤੇ ਫਿਰ ਆਈਆਂ ਨੇ, ਤੇ ਫਿਰ ਜਿਵੇਂ ਉਹਨਾਂ ਦੀ ਸੋਚ ਇੱਕਦਮ ਬਦਲੀ, ਤੇ ਬਾਈਬਲ ਕਹਿੰਦੀ ਹੈ ਡਰ ਤੇ ਖੌਫ ਉਹਨਾਂ ਦੇ ਅੰਦਰ ਇੰਨਾ ਸੀ ਕਿ ਉਹ ਇੰਜ ਜਿਵੇਂ ਉਹਨਾਂ ਤੇ ਹੈਬਤ ਕੋਈ ਛਾ ਗਈ ਹੈ। ਇੰਨਾ ਖੌਫ ਤਾਰੀ ਹੋ ਗਿਆ, ਇੰਨੀਆਂ ਡਰੀਆਂ ਹੋਈਆਂ ਕਿ ਦੌੜ ਲਾਈ ਉਹਨਾਂ ਨੇ, ਤੇ ਆ ਕੇ ਪਤਰਸ ਦੇ ਕੋਲ ਆਂਦੀਆਂ ਨੇ। ਪਤਰਸ ਨੂੰ ਉਹਦੇ ਸ਼ਾਗਿਰਦ, ਯਿਸੂ ਦੇ ਸ਼ਾਗਿਰਦ ਜਿਹੜੇ ਦੂਜੇ ਸਨ, ਉਹਨਾਂ ਨੂੰ ਆਂਦੀਆਂ ਨੇ, ਉਹ ਜੀ ਉੱਠਿਆ ਜੇ, ਉਹ ਜ਼ਿੰਦਾ ਹੋ ਗਿਆ ਜੇ, ਉਹ ਜੀ ਉੱਠਿਆ ਜੇ। ਅੱਗੋਂ ਗੱਲ ਵੀ ਪੂਰੀ ਨਹੀਂ ਹੋਣ ਡਈ। ਡਰ ਤੇ ਖੌਫ ਇੱਥੋਂ ਤੱਕ ਲੈ ਜਾਂਦਾ। ਲੇਕਿਨ ਮੇਰੇ ਭਰਾਓ ਤੇ ਮੇਰੀ ਭੈਣੋ, ਅਸੀਂ ਸ਼ਾਗਿਰਦ ਰਹੀਏ, ਲੇਕਿਨ ਇਹਨਾਂ ਔਰਤਾਂ ਨੂੰ ਵੇਖੀਏ, ਇਹ ਡਰ ਤੇ ਖੌਫ ਦੇ ਵਿੱਚ ਰਹੀਆਂ ਨੇ, ਤੇ ਜਦੋਂ ਦਲੇਰ ਹੋਈਆਂ ਨੇ ਤੇ ਉਦੋਂ ਫਿਰ ਇਹਨਾਂ ਖੁਸ਼ਖਬਰੀ ਦਸੀਏ। ਲੇਕਿਨ ਇਸ ਤੋਂ ਪਹਿਲਾਂ ਦੱਸਿਆ, ਪਹਿਲੀ ਖੁਸ਼ਖਬਰੀ ਯਿਸੂ ਦੇ ਜ਼ਿੰਦਾ ਹੋਣ ਦੀ ਫਰਿਸ਼ਤੇ ਨੇ ਇਹਨਾਂ ਨੂੰ ਦਸੀਏ, ਤੇ ਫਿਰ ਔਰਤਾਂ ਨੇ ਆ ਕੇ ਦੱਸਿਆ ਵੇ ਯਿਸੂ ਦੇ ਸ਼ਾਗਿਰਦਾਂ ਨੂੰ, ਤੇ ਫਿਰ ਅੱਗੇ ਪਤਾ ਲੱਗਾ ਕਿ ਹਾਂਜੀ ਯਿਸੂ ਜ਼ਿੰਦਾ ਹੋ ਗਿਆ ਹੈ। ਪਹਿਲੀ ਖੁਸ਼ਖਬਰੀ ਕਿਹਨੇ ਦਿੱਤੀ ਹੈ? ਫਰਿਸ਼ਤੇ ਨੇ।
ਤੇ ਕਿਹਨੇ ਦਸੀਏ, ਕਿਹਨੂੰ ਦਸੀਏ? ਔਰਤਾਂ ਨੂੰ। ਫਿਰ ਔਰਤਾਂ ਨੇ ਆ ਕੇ ਯਿਸੂ ਦੇ ਸ਼ਾਗਿਰਦਾਂ ਨੂੰ ਦੱਸਿਆ ਕਿ ਯਿਸੂ ਜ਼ਿੰਦਾ ਹੋ ਗਿਆ ਜੇ। ਤੇ ਅੱਜ ਇਹ ਯਾਦ ਰੱਖ ਲਓ, ਫਰਿਸ਼ਤੇ ਨੇ ਯਿਸੂ ਦੇ ਪੈਦਾ ਹੋਣ ਦੀ ਖੁਸ਼ਖਬਰੀ ਦੱਸੀ ਸੀ ਤੇ ਯਿਸੂ ਦੇ ਜ਼ਿੰਦਾ ਹੋਣ ਦੀ ਵੀ ਖੁਸ਼ਖਬਰੀ ਉਹੀ ਦੱਸਦਾ ਪਿਆ। ਦੋਵੇਂ ਖੁਸ਼ਖਬਰੀਆਂ ਵੱਡੀਆਂ ਨੇ ਤੇ ਇਹਨੂੰ ਹੀ ਅਸੀਂ ਈਦ ਕਿਆਮਤੁਲ ਮਸੀਹ ਕਹਿੰਦੇ ਆ। ਈਦ ਦਾ ਮਤਲਬ ਹੈ ਖੁਸ਼ੀ, ਵੱਡੀ ਖੁਸ਼ੀ, ਤੇ ਕਿਆਮਤ ਯਾਨੀ ਜ਼ਿੰਦਾ ਹੋਣਾ, ਤੇ ਮਸੀਹ ਅਲ ਮਸੀਹ ਯਾਨੀ ਕਿ ਮਸਾ ਕੀਤਾ ਹੋਇਆ ਜ਼ਿੰਦਾ ਹੋ ਗਿਆ। ਤੇ ਮੈਂ ਉਮੀਦ ਰੱਖਣਾ ਤੇ ਈਮਾਨ ਰੱਖਣਾ ਵਾ ਕਿ ਤੁਸੀਂ ਆਪਣੇ ਅੰਦਰ ਕਿਸੇ ਕਿਸਮ ਦਾ ਡਰ ਖੌਫ ਨਹੀਂ ਰੱਖੋਗੇ ਤੇ ਯਿਸੂ ਮਸੀਹ ਦੇ ਜ਼ਿੰਦਾ ਹੋਣ ਦੀ ਖਬਰ ਸਾਰਿਆਂ ਨੂੰ ਦੱਸੋਗੇ, ਕਿਉਂਕਿ ਮਸੀਹਤ ਦੀ ਪਹਿਚਾਨ ਹੀ ਇਹਦੇ ਜੇ, ਮਸੀਹਤ ਦੀ ਬੁਨਿਆਦ ਹੀ ਇਹਦੇ ਤੇ ਆ ਕਿ ਅਸੀਂ ਖੁਸ਼ਖਬਰੀ ਦਸੀਏ ਕਿ ਨਹੀਂ, ਯਿਸੂ ਮਰ ਗਿਆ ਸੀ ਤੇ ਜੇ ਦਿਨ ਜ਼ਿੰਦਾ ਹੋਇਆ ਤੇ ਹੁਣ ਉਹ ਆਸਮਾਨ ਤੇ ਆ, ਖੁਦਾ ਬਾਪ ਦੇ ਦਾਣੇ ਸੱਜੇ ਪਾਸੇ ਬੈਠਾ ਹੋਇਆ। ਖੁਦਾ ਇਸ ਕਲਾਮ ਨੂੰ ਯਾਦ ਰੱਖੋ ਤੇ ਨਾਲੇ ਇਹਦੇ ਤੇ ਅਮਲ ਕਰੋ ਤੇ ਨਾਲੇ ਖੁਸ਼ਖਬਰੀ ਦੇਵੋ। ਖੁਦਾ ਤੁਹਾਨੂੰ ਖੁਸ਼ਖਬਰੀ ਸੁਣਾਉਣ ਦੀ ਤੌਫੀਕ ਦੇਵੇ। ਆਮੀਨ।